कई तरह के जिमीदार साडे कोल आए। पहले तो एक तरह के जिन्हां कोल पंजाब सरकार की जमीन, पंजाब सरकार ते पंचायती जमीन अलग होंदी है। 2021 का एक कानून बनया सी कि जिहड़ा भी इंसान पंजाब सरकार की जमीन ते या वाही करदा है रहिंदा है 5 साल तो 10 साल तो ज़्यादा 5 किले वाले जिहड़े लोग ने कब्जे वाले उन्होंने एक फॉर्म भरन ते कुछ रिड्यूस्ड अमाउंट ते लैंड अलॉट की जाओ। लोग ऐसे आए ने जिन्होंने वहम है या डर है कि जी साडी पंजाब सरकार साडे ते तशद्दद करूगी। सो असीं इन्हां दा डेटा कलैक्ट करके इन्हां दी आवाज़ बना जिहड़े बंदे नूं एक बार कोर्ट तो स्टे मिल गया ਉਹਨੂੰ डिसपोजैस करना सरकार वास्ते इन्ना सौखा नहीं है। पंजाब का भला करना चाहते सी या एक मैसेज भेजना चाहते सी ताकतवर इंसान तो कब्जा छुड़ाना चाहिए सी ताकि हर एक जिहड़ा नजायज़ कब्जे बैठा उन्होंने डर हुंदा कि यार जे वड्डियां तो छुड़ा सकते हैं तो साडे तक भी ये जिहड़ी तलवार गिर सकती। मौजूदा समय ਦੇ ਵਿੱਚ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਿਉਂਕਿ ਮੌਜੂਦਾ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਫੈਸਲੇ ਲਏ ਜਾ ਰਹੇ ਨੇ ਕਿਤੇ ਨਾ ਕਿਤੇ ਜਿਹੜੇ ਲੋਕਾਂ ਦੇ ਵੱਲੋਂ ਵਿਰੋਧ ਪਾਇਆ ਜਾਂਦਾ ਤਾਂ ਇੱਕ ਨਵੀਂ ਪਹਿਲ ਕਦਮੀ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਪੰਚਾਇਤੀ ਜ਼ਮੀਨਾਂ ਛੁਡਾਈਆਂ ਜਾ ਰਹੀਆਂ ਨੇ। ਪਰ ਅੱਜ ਕਾਂਗਰਸ ਦੇ ਭਲੱਥ ਤੋਂ ਵਿਧਾਇਕ ਸਰਦਾਰ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਉਹਨਾਂ ਲੋਕਾਂ ਨੂੰ ਕਾਲ ਦਿੱਤੀ ਗਈ ਹੈ ਜਿਹੜੇ ਲੋਕਾਂ ਦੇ ਕੋਲ ਬਹੁਤੀਆਂ ਜ਼ਮੀਨਾਂ ਨਹੀਂ ਕੇਵਲ ਆਪਣਾ ਕੁਝ ਜਿਹੜਾ ਗੁਜ਼ਾਰੇ ਵਾਸਤੇ ਉਹਨਾਂ ਜ਼ਮੀਨਾਂ ਦੇ ਉੱਪਰ ਗੁਜ਼ਾਰਾ ਚਲਾ ਰਹੇ ਸਨ ਤਾਂ ਕਿਤੇ ਨਾ ਕਿਤੇ ਸਰਕਾਰ ਦੇ ਵੱਲੋਂ ਉਹਨਾਂ ਜ਼ਮੀਨਾਂ ਨੂੰ ਉਹਨਾਂ ਕਿਸਾਨਾਂ ਦੇ ਕੋਲੋਂ ਖੋਇਆ ਜਾ ਰਿਹਾ ਹੈ। ਤਾਂ ਸਰਦਾਰ ਸੁਖਪਾਲ ਸਿੰਘ ਖਹਿਰਾ ਦੇ ਸੁਪੁੱਤਰ ਪੇਸ਼ੇ ਤੋਂ ਐਡਵੋਕੇਟ ਨੇ ਸਰਦਾਰ ਮਹਿਤਾਬ ਸਿੰਘ ਖਹਿਰਾ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਦੱਸੋ ਜੀ ਜਿਹੜਾ ਅੱਜ ਦਾ ਤੁਸੀਂ ਇਕੱਠ ਬੁਲਾਇਆ ਹੈ ਜ਼ਿਮੀਂਦਾਰ ਲੋਕਾਂ ਦਾ ਜਿਨ੍ਹਾਂ ਦੇ ਕੋਲੋਂ ਸਰਕਾਰ ਨੇ ਜ਼ਮੀਨਾਂ ਖੋਈਆਂ ਇਹਦਾ ਪੂਰਾ ਕਾਰਨ ਕੀ ਹੈ? ਸਭ ਤੋਂ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਰ ਤੁਸੀਂ ਪਿਛਲੇ 3-4 ਹਫ਼ਤਿਆਂ ਦੇ ਉਹ ਪੰਜਾਬ ਸਰਕਾਰ ਦੀ ਕਾਰਵਾਈ ਜੇ ਦੇਖੋਗੇ ਉੱਥੇ ਤਾਂ ਤੁਹਾਨੂੰ ਦਿਖੂਗਾ ਕਿ ਪੰਜਾਬ ਸਰਕਾਰ ਜਿਹੜੀ ਹੈ ਜਿਨ੍ਹਾਂ ਕੋਲ ਘੱਟ ਜ਼ਮੀਨਾਂ ਨੇ ਉਹਨਾਂ ਲੋਕਾਂ ਦੇ ਪਿੰਡਾਂ ਵਿੱਚ ਜਾ ਕੇ ਪੁਲਿਸ ਦੀ ਫੋਰਸ ਲੈ ਕੇ ਜਾ ਕੇ ਉਹਨਾਂ ਤੋਂ ਧੱਕੇ ਨਾਲ ਜ਼ਮੀਨਾਂ ਛੁਡਾ ਰਹੇ ਨੇ। ਅੱਜ ਅਸੀਂ ਇੱਥੇ ਹਰ ਇੱਕ ਉਸ ਇਨਸਾਨ ਨੂੰ ਸੱਦਾ ਦਿੱਤਾ ਸੀ ਜਿਹਨੂੰ ਇਸ ਗੱਲ ਦਾ ਇਲਮ ਸੀ ਜਾਂ ਉਹਨਾਂ ਨੂੰ ਲੱਗਦਾ ਸੀ ਕਿ ਸਾਡੀ ਤੇ ਸਰਕਾਰ ਜਿਹੜੀ ਉਹ ਤਸ਼ੱਦਦ ਜਾਂ ਜ਼ਬਰ ਚਲਾ ਕੇ ਆਪਣੇ ਜਿਹੜੇ ਲੋਕ 50-50 ਸਾਲ ਆਪਣੇ ਘਰਾਂ 'ਚ ਰਹਿ ਰਹੇ ਨੇ ਉਹ ਘਰ ਢਾਹ ਕੇ ਉਹਨਾਂ ਦੀ ਜ਼ਮੀਨਾਂ ਖੋਹਣਾ ਚਾਹੁੰਦੇ ਨੇ। ਇਹ ਜਿਹੜੀਆਂ ਜੇ ਆਪਾਂ ਜ਼ਮੀਨਾਂ ਦੀ ਗੱਲ ਕਰੀਏ ਇਹ ਸੱਚਮੁੱਚ ਸਰਕਾਰ ਦੀਆਂ ਜ਼ਮੀਨਾਂ ਨੇ। ਕੁਝ ਇਹ ਵੀ ਕਿਹਾ ਜਾ ਰਿਹਾ ਕਿ ਪੱਟੇ ਦੇ ਉੱਪਰ ਜਿਹੜੀਆਂ ਅੰਗਰੇਜ਼ੀ ਹਕੂਮਤ ਵੇਲੇ ਲਈਆਂ ਹੋਈਆਂ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਨੇ। ਇਹਦੇ ਬਾਰੇ ਦੱਸੋ ਕਿ ਜਿਹੜੇ ਤੁਹਾਡੇ ਕੋਲੇ ਜ਼ਿਮੀਂਦਾਰ ਲੋਕ ਆ ਰਹੇ ਨੇ ਤਾਂ ਉਹਨਾਂ ਦੇ ਕੋਲ ਕਿਹੜੀਆਂ ਕਿਸ ਪ੍ਰਕਿਰਿਆ ਦੇ ਅਨੁਸਾਰ ਜ਼ਮੀਨਾਂ ਨੇ? ਬਿਲਕੁਲ ਸਰ, ਕਈ ਤਰ੍ਹਾਂ ਦੇ ਹੁਣੇ ਜਦੋਂ ਮੈਂ ਪਹਿਲੇ ਬੈਠੇ ਅਸੀਂ ਫੋਰਮ ਭਰ ਰਹੇ ਸੀ ਕਈ ਤਰ੍ਹਾਂ ਦੇ ਜ਼ਿਮੀਂਦਾਰ ਸਾਡੇ ਕੋਲ ਆਏ। ਪਹਿਲੇ ਤਾਂ ਇੱਕ ਤਰ੍ਹਾਂ ਦੇ ਜਿਨ੍ਹਾਂ ਕੋਲ ਪੰਜਾਬ ਸਰਕਾਰ ਦੀ ਜ਼ਮੀਨ ਹੈ ਜਿਹੜਾ ਦੀ ਪੰਜਾਬ ਸਰਕਾਰ ਦੀ ਮਲਕੀਅਤ ਦੀ ਜ਼ਮੀਨ ਉਹ ਵਾਹ ਰਹੇ ਨੇ। ਪੰਜਾਬ ਸਰਕਾਰ ਤੇ ਪੰਚਾਇਤੀ ਜ਼ਮੀਨ ਅਲੱਗ ਹੁੰਦੀ ਹੈ। ਪੰਜਾਬ ਸਰਕਾਰ ਦੀ ਜਿਹੜੀ ਜ਼ਮੀਨ ਹੈ 2021 ਦਾ ਇੱਕ ਕਾਨੂੰਨ ਬਣਿਆ ਸੀ ਕਿ ਜਿਹੜਾ ਵੀ ਇਨਸਾਨ ਪੰਜਾਬ ਸਰਕਾਰ ਦੀ ਜ਼ਮੀਨ ਤੇ ਜਾਂ ਵਾਹੀ ਕਰਦਾ ਹੈ ਰਹਿੰਦਾ 5 ਸਾਲ ਤੋਂ 10 ਸਾਲ ਤੋਂ ਜ਼ਿਆਦਾ 5 ਕਿੱਲੇ ਵਾਲੇ ਜਿਹੜੇ ਲੋਕ ਨੇ ਕਬਜ਼ੇ ਵਾਲੇ ਉਹਨਾਂ ਨੂੰ ਇੱਕ ਫਾਰਮ ਭਰਨ ਤੇ ਕੁਝ ਰਿਡਿਊਸਡ ਅਮਾਊਂਟ ਤੇ ਉਹ ਲੈਂਡ ਅਲਾਟ ਕੀਤੀ ਜਾਊਗੀ। ਅੱਜ ਕਿਸਾਨ ਉੱਥੇ ਅੱਜ ਉਹ ਵੀ ਇਨਸਾਨ ਆਏ ਨੇ ਜਿਨ੍ਹਾਂ ਨੂੰ ਲੱਗਦਾ ਕਿ ਜਿਹੜਾ ਇਹਨਾਂ ਨੇ ਨਵਾਂ ਪਬਲਿਸਿਟੀ ਸਟੰਟ ਸ਼ੁਰੂ ਕੀਤਾ ਉਹਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੂੰ ਆਪਣੀ ਜ਼ਮੀਨ ਨਾ ਗਵਾਉਣੀ ਪੈ ਜੇ। ਇਸ ਤੋਂ ਬਾਅਦ ਸਾਡੇ ਕੋਲ ਉਹ ਲੋਕ ਆਏ ਨੇ ਜਿਨ੍ਹਾਂ ਕੋਲ ਜਾਂ ਤਾਂ ਡਿਸਟ੍ਰਿਕਟ ਕੋਰਟਸ ਦੀ ਸੈਸ਼ਨ ਕੋਰਟ ਦੀਆਂ ਹਾਈ ਕੋਰਟ ਦੀਆਂ ਸਟੇ ਆਰਡਰਸ ਨੇ। ਕਈ ਲੋਕ ਐਸੇ ਨੇ ਜਿਨ੍ਹਾਂ ਨੂੰ ਸਟੇਟਸ ਕੋ ਮਿਲਿਆ ਹੋਇਆ। ਫੋਰ ਐਗਜ਼ਾਮਪਲ ਪੰਚਾਇਤੀ ਜ਼ਮੀਨ ਤੇ ਸਟੇਟਸ ਕੋ ਦਾ ਮਤਲਬ ਹੁੰਦਾ ਹੈ ਕਿ ਜਦੋਂ ਆਪਾਂ ਕੋਰਟ ਚਲੇ ਗਏ ਸਪੋਜ਼ ਮੇਰੇ ਕੋਲ ਕਬਜ਼ਾ मैं कोर्ट चलेगा कोर्ट ने स्टेटस को करता मतलब कब्जा मेरे को रहूगा जो भी स्टेटस एट द टाइम ऑफ गोइंग टू कोर्ट सी उन्होंने मेनटेन करना। सो आज लोग ऐसे आए ने जिन्होंने वहम है या डर है कि जी साडी पंजाब सरकार साडे ते तशद्दद करूगी। सो असीं इन्हां दा डेटा कलैक्ट करके इन्हां दी आवाज़ बना। आवाज़ किस तरीके दे नाल बुलंद कर रहे हो? देखो जिद्दां हुण मैं सपोज करो कोर्ट दे स्टेटस को की गल आती है जिथे स्टेटस को कोई डिस्टर्ब करूगा कंटैंप्ट बनती है। फॉर एग्जाम्पल यू नो इट्स वेरी ईजी। ਉਸ ਤੋਂ ਇਲਾਵਾ ਜਿਹੜੀ ਪੰਜਾਬ ਸਰਕਾਰ ਦੀ ਕਬਜ਼ੇ ਵਾਲੀ ਦਾ ਜ਼ਿਕਰ ਕੀਤਾ ਹੈ ਉਹਦੇ ਵਿੱਚ ਪ੍ਰੋਵੀਜ਼ਨ ਦਿੱਤੀ ਗਈ ਹੈ। ਤੁਸੀਂ ਫਾਰਮ 1A ਮੇਰੇ ਕੋਲ ਪਿਆ ਅਸੀਂ ਭਰ ਕੇ ਦੇ ਰਹੇ ਹਾਂ ਸਾਰਿਆਂ ਨੂੰ। ਜਿਹੜੇ ਲੋਕ ਪੰਜਾਬ ਸਰਕਾਰ ਦੀ ਜ਼ਮੀਨ ਤੇ 10 ਸਾਲ ਤੋਂ ਜ਼ਿਆਦਾ ਕਬਜ਼ੇ ਤੇ ਨੇ ਉਹ ਫਾਰਮ ਭਰ ਕੇ 100 ਰੁਪਏ ਦਾ ਸਟੈਂਪ ਪੇਪਰ ਲਾ ਕੇ ਸਬਮਿਟ ਕਰਕੇ ਉਹ ਲੈਂਡ ਅਲਾਟਮੈਂਟ ਆਪਣੇ ਰਿਡਿਊਸਡ ਰੇਟ ਤੇ ਆਪਣੇ ਹੱਕ 'ਚ ਕਰਵਾ ਸਕਦੀ ਹੈ। ਅਸੀਂ ਉੱਥੇ ਮਦਦ ਕਰਾਂਗੇ। ਤੇ ਜਿੱਥੇ ਸਾਨੂੰ ਲੱਗਦਾ ਹੈ ਕੋਈ ਮੈਨੂੰ ਹੁਣੇ 2-3 ਜਸਵੀਰ ਸਿੰਘ ਮਿਲੇ ਸੀਗੇ ਮੈਂ ਉਹਨਾਂ ਦੀ ਹਜੇ ਗੱਲ ਸੁਣਨੀ ਹੈ ਉਹ ਕਹਿੰਦੇ ਸੀ ਕਿ ਸਾਡੇ ਨਾਮ ਤੇ ਰਜਿਸਟਰੀਆਂ ਹੋ ਚੁੱਕੀਆਂ
ਕਈ ਜ਼ਮੀਨਾਂ ਦੀਆਂ ਰਜਿਸਟਰੀਆਂ ਸਾਡੇ ਨਾਮ ਤੇ ਹੋ ਗਈਆਂ ਲੇਕਿਨ ਇੰਤਕਾਲ ਨਹੀਂ ਹੋਇਆ। ਸੋ ਉਹ ਪ੍ਰੋਬਲਮ ਆਉਂਦੀ ਹੈ। ਸੋ ਇਹ ਆਈਡੈਂਟੀਫਾਈ ਕਰਕੇ ਜਿਹੜੀ ਲੜਾਈ ਜ਼ਮੀਨ ਤੇ ਜਾ ਕੇ ਲੜਨੀ ਪਊਗੀ ਅਸੀਂ ਪਿੰਡਾਂ ਜਾ ਕੇ ਲੜਾਂਗੇ। ਕੋਟਾ ਕਚਹਿਰੀਆਂ ਵਾਲਾ ਦੇਖੋ, ਮੇਰੀ ਸਮਝ ਜਿੱਥੇ ਤੱਕ ਮੇਰੀ ਸਮਝ ਹੈ, ਜਿਹੜੇ ਬੰਦੇ ਨੂੰ ਇੱਕ ਵਾਰ ਕੋਰਟ ਤੋਂ ਸਟੇ ਮਿਲ ਗਿਆ ਉਹਨੂੰ ਡਿਸਪੋਸੈਸ ਕਰਨਾ ਸਰਕਾਰ ਵਾਸਤੇ ਇੰਨਾ ਸੌਖਾ ਨਹੀਂ ਹੈ। ਉਹਨਾਂ ਵਾਸਤੇ ਵੀ ਪ੍ਰੋਬਲਮ ਆਊਗੀ ਬਿਕੋਜ਼ ਉਹ ਆਪਣੇ ਆਪ ਨੂੰ ਕੋਰਟ ਦੀ ਆਰਡਰਾਂ ਦੀ ਉਲੰਘਣਾ ਵਾਸਤੇ ਖੋਲ੍ਹਦੇ ਨੇ, ਕੰਟੈਂਪਟ ਆਫ ਕੋਰਟ ਵਾਸਤੇ ਖੋਲ੍ਹਦੇ ਨੇ। ਔਰ ਮੈਨੂੰ ਨਹੀਂ ਲੱਗਦਾ ਕਿ ਜੇ ਕਿਸੇ ਦੇ ਉੱਤੇ ਕੰਟੈਂਪਟ ਆਫ ਕੋਰਟ ਦਾ ਇੱਕ ਵਾਰ ਉਹ ਸੂਈ ਗਿਰ ਗਈ ਤੇ ਉਹ ਕਿਸੇ ਨੇ ਚੂੰ ਵੀ ਕਰਨਾ ਉਸ ਤੋਂ ਬਾਅਦ। ਆਮ ਆਦਮੀ ਪਾਰਟੀ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਜ਼ਮੀਨੀ ਪੰਚਾਇਤੀ ਜ਼ਮੀਨ ਨੂੰ ਲੈ ਕੇ ਕੀਤਾ ਜਾਂਦਾ ਹੈ ਤਾਂ ਇਹ ਕਿਹਾ ਸ਼ਿਕਵਾ ਕੀਤਾ ਜਾਂਦਾ ਹੈ ਕਿ ਜਿਹੜੇ ਗਰੀਬ ਲੋਕ ਪੰਚਾਇਤੀ ਜ਼ਮੀਨਾਂ ਨੇ ਚਾਹੇ ਉਹਨਾਂ ਦੇ ਕੋਲੇ ਥੋੜੀਆਂ ਆਪਣਾ ਗੁਜ਼ਾਰਾ ਚਲਾ ਰਹੇ ਨੇ, ਤਾਂ ਜਿਹੜੇ ਧਨਾੜ ਲੋਕਾਂ ਕੋਲੇ ਤਕਰੀਬਨ ਏਕੜਾਂ ਦੇ ਹਿਸਾਬ ਦੇ ਨਾਲ ਜ਼ਮੀਨਾਂ ਨੇ ਤਾਂ ਉਹਨਾਂ ਦੇ ਗਲਬੇ ਨੂੰ ਹੱਥ ਨਹੀਂ ਪਾਇਆ ਜਾਂਦਾ। ਤਾਂ ਪਿਛਲੇ ਦਿਨੀ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੇ ਉਹ ਦਾਅਵਾ ਕਰਦੇ ਨੇ ਕਿ ਅਰਬਾਂ ਦੀ ਜ਼ਮੀਨ ਜਿਹੜੀ ਕੰਸਾਲਾ ਪਿੰਡ ਦੀ ਆਪਣੇ ਕਬਜ਼ੇ ਵਿੱਚ ਕੀਤੀ ਗਈ ਹੈ, ਉਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਤਾਂ ਸ਼ੁਰੂ ਤੋਂ ਇਹ ਕਹਿ ਰਿਹਾ ਨੇ ਅਸੀਂ ਤਾਂ ਸਾਡਾ ਸੱਦਾ ਉਹਨਾਂ ਲੋਕਾਂ ਨੂੰ ਸੀ, ਘੱਟ ਗਿਣਤੀਆਂ ਜਿਨ੍ਹਾਂ ਕੋਲ ਜ਼ਮੀਨ ਹੈ, ਜਿਨ੍ਹਾਂ ਕੋਲ ਆਪਣੀ ਜਾਂ ਭਾਵੇਂ ਜ਼ਮੀਨ ਨਾ ਹੋਵੇ ਲੇਕਿਨ ਸਰਕਾਰ ਦੀ ਜ਼ਮੀਨ ਜਾਂ ਪੰਚਾਇਤ ਦੀ ਜ਼ਮੀਨ ਕਈ ਸਦੀਆਂ ਤੋਂ ਵਾਂਝੇ ਆ ਰਹੇ ਨੇ। ਸੋ ਮੇਰਾ ਤਾਂ ਸੱਦਾ ਉਸ ਵਾਸਤੇ ਸੀ। ਜਸਟਿਸ ਕੁਲਦੀਪ ਸਿੰਘ ਦੀ ਮੈਂ ਬਾਰ-ਬਾਰ ਜ਼ਿਕਰ ਕਰਦਾ ਉਹਨਾਂ ਦੇ ਰਿਪੋਰਟ ਦੀ, ਉਹ ਤੁਸੀਂ ਪੜ੍ਹਿਓ ਜ਼ਰੂਰ ਬਿਕੋਜ਼ ਉਹਦੇ ਵਿੱਚ ਸਿਰਫ ਇੱਕ ਜ਼ਿਲ੍ਹਾ ਮੋਹਾਲੀ ਦੇ 60,000 ਏਕੜ ਆਈਡੈਂਟੀਫਾਈ ਕੀਤੇ ਹਾਈ ਕੋਰਟ ਸੁਪਰੀਮ ਕੋਰਟ ਦੇ ਜੱਜ ਨੇ ਜੇ ਤੇ ਵੱਡੇ ਕਾਰੋਬਾਰੀਆਂ ਦਾ ਨਜਾਇਜ਼ ਕਬਜ਼ਾ ਹੈ। ਸੋ ਮੇਰੀ ਇਹ ਸਮਝ ਹੈ ਜੇ ਤਾਂ ਆਪਾਂ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਸੀ ਜਾਂ ਇੱਕ ਮੈਸੇਜ ਭੇਜਣਾ ਚਾਹੁੰਦੇ ਸੀ, ਸੋ ਸਾਨੂੰ ਸਭ ਤੋਂ ਤਾਕਤਵਰ ਇਨਸਾਨ ਤੋਂ ਕਬਜ਼ਾ ਛੁਡਾਉਣਾ ਚਾਹੀਦਾ ਸੀ ਤਾਂ ਕਿ ਹਰ ਇੱਕ ਜਿਹੜਾ ਨਜਾਇਜ਼ ਕਬਜ਼ੇ 'ਚ ਬੈਠਾ ਉਹਨੂੰ ਡਰ ਹੁੰਦਾ ਕਿ ਯਾਰ ਜੇ ਵੱਡਿਆਂ ਤੋਂ ਛੁਡਾ ਸਕਦੇ ਆ ਤੇ ਸਾਡੇ ਤੱਕ ਵੀ ਇਹ ਜਿਹੜੀ ਆ ਤਲਵਾਰ ਗਿਰ ਸਕਦੀ। ਇੱਕ ਅਖੀਰ ਦੇ ਵਿੱਚ ਵੱਡਾ ਸਵਾਲ ਹੈ, ਜਾਣਕਾਰੀ ਦੇ ਦਿਓ, ਤੁਸੀਂ ਪੇਸ਼ੇ ਤੋਂ ਐਡਵੋਕੇਟ ਹੋ, ਕਾਨੂੰਨੀ ਪ੍ਰਕਿਰਿਆ ਬਾਰੇ ਜਾਣਦੇ ਹੋ, ਤਾਂ ਜਿਹੜੀਆਂ ਸਰਕਾਰ ਦੇ ਕੋਲੋਂ ਪਟੇ ਦੇ ਉੱਪਰ ਜ਼ਮੀਨਾਂ ਲਈਆਂ ਜਾਂਦੀਆਂ ਸੀ ਤਾਂ ਉਹਦਾ ਜਿਹੜਾ ਚੰਦਾ ਹੁੰਦਾ ਸੀ ਸਾਲਾਨਾ ਚੰਦਾ, ਚਾਹੇ ਉਹ ਛਮਾਈ ਦਾ ਚੰਦਾ ਦਿੱਤਾ ਜਾਂਦਾ ਸੀ, ਉਹ ਸਰਕਾਰ ਨੂੰ ਦਿੱਤਾ ਜਾਂਦਾ ਸੀ, ਉਹ ਸਰਕਾਰ ਦੀ ਰਹਿ ਜਾਂਦੀ ਸੀ ਜਾਂ ਉਹਦੀ ਪ੍ਰਕਿਰਿਆ ਪੂਰੀ ਕੀ ਹੁੰਦੀ ਸੀ? ਇਹ ਮੈਨੂੰ ਇਹਦਾ ਹੁਣ ਮੈਂ ਤੁਹਾਨੂੰ ਮਿਸਗਾਈਡ ਨਹੀਂ ਕਰਨਾ ਚਾਹੁੰਦਾ, ਇਹਦੇ ਡਿਟੇਲਡ ਨੌਲੇਜ ਮੈਂ ਆਪਣੇ ਕੋ-ਵਰਕਰ ਤੋਂ ਤੁਹਾਨੂੰ ਲਿਆ। ਐਡਵੋਕੇਟ ਸਰਦਾਰ ਮਹਿਤਾਬ ਸਿੰਘ ਖਹਿਰਾ ਦੇ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਜਿਹੜੇ ਗਰੀਬ ਜ਼ਿਮੀਂਦਾਰ ਨੇ ਜਿਨ੍ਹਾਂ ਦੇ ਕੋਲੇ ਤਕਰੀਬਨ 1 ਏਕੜ ਜਾਂ 2 ਏਕੜ ਜਾਂ ਇਸ ਤੋਂ ਤਕਰੀਬਨ ਥੋੜੀ ਬਹੁਤੀ ਗੁਜ਼ਾਰੇ ਵਾਸਤੇ ਕੇਵਲ ਜ਼ਮੀਨ ਹੈ ਤਾਂ ਉਹ ਆਪਣਾ ਗੁਜ਼ਾਰਾ ਚਲਾ ਰਹੇ ਨੇ, ਤਾਂ ਸਰਕਾਰ ਨੂੰ ਕਿਤੇ ਨਾ ਕਿਤੇ ਇਹਨਾਂ ਲੋਕਾਂ ਦੀਆਂ ਜਿਹੜੀਆਂ ਅੰਦਰੂਨੀ ਤੌਰ ਤੇ ਮੁਸ਼ਕਲਾਂ ਨੇ ਉਹਨਾਂ ਦੇ ਬਾਰੇ ਜ਼ਰੂਰ ਜਾਣਕਾਰੀ ਲੈਣੀ ਚਾਹੀਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ तमाम ਮਸਲੇ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।